ਅੱਜ ਸਾਡੇ ਸਟੂਡੀਓ ਵਿੱਚ ਵਿਸ਼ਵ ਪ੍ਰਸਿੱਧ ਪੰਜਾਬੀ ਕਹਾਣੀਕਾਰ ਸਰਦਾਰ ਬਿਆਮ ਸਿੰਘ ਸੰਧੂ ਜੀ ਪਹੁੰਚੇ ਹੋਏ ਹਨ। ਸੰਧੂ ਸਾਹਿਬ, ਤੁਹਾਡਾ ਸਾਡੇ ਸਟੂਡੀਓ ਵਿੱਚ ਹਾਰਦਿਕ ਸਵਾਗਤ ਹੈ। ਦੀਵਾਨਾ ਜੀ, ਤੁਹਾਡਾ ਸ਼ੁਕਰੀਆ ਹੈ ਸਗੋਂ ਕਿ ਤੁਸੀਂ ਮੈਨੂੰ ਇੱਥੇ ਆਪਣੇ ਸਟੂਡੀਓ 'ਚ ਬੁਲਾਇਆ ਔਰ ਲੋਕਾਂ ਦੇ ਨਾਲ ਮਿਲਣ ਦਾ ਮੌਕਾ ਮੁਹੱਈਆ ਕੀਤਾ। ਸਰਦਾਰ ਬਿਆਮ ਸਿੰਘ ਸੰਧੂ ਜੀ, ਤੁਸੀਂ ਆਪਣਾ ਸਾਹਿਤਕ ਸਫ਼ਰ ਕਵਿਤਾ ਤੋਂ ਸ਼ੁਰੂ ਕੀਤਾ ਸੀ, ਫਿਰ ਅਜਿਹਾ ਕੀ ਵਾਪਰਿਆ ਕਿ ਤੁਸੀਂ ਅਚਾਨਕ ਕਹਾਣੀ ਵਿਧਾ ਵੱਲ ਰੁਚਿਤ ਹੋ ਗਏ? ਦੀਵਾਨਾ ਜੀ, ਹਰ ਲੇਖਕ ਜੰਮਦਾ ਹੋਇਆ ਸ਼ਾਇਰ ਹੀ ਹੁੰਦਾ ਹੈ, ਤਾਂ ਮੈਂ ਵੀ ਹਾਂਜੀ ਸ਼ੁਰੂ ਵਿੱਚ ਸ਼ਾਇਰੀ ਕੀਤੀ। ਪਰ ਅਸਲ ਵਿੱਚ ਮੈਨੂੰ ਜਦੋਂ ਕੋਈ ਮੈਂ ਗਲਪ ਰਚਨਾ ਪੜ੍ਹਦਾ ਸੀ ਤੇ ਇਸ ਤਰ੍ਹਾਂ ਲੱਗਦਾ ਸੀ ਕਿ ਜਿਹੜੀ ਕਵਿਤਾ ਹੈ, ਕਵਿਤਾ ਦਾ ਪ੍ਰਭਾਵ ਤੁਹਾਡੇ ਮਨ ਮਸਤਕ ਉੱਤੇ ਓਨਾ ਚਿਰ ਹੈ ਜਿੰਨਾ ਚਿਰ ਤੁਸੀਂ ਕਵਿਤਾ ਦੇ ਰੂਬਰੂ ਹੁੰਦੇ ਹੋ। ਤੁਸੀਂ ਕਵਿਤਾ ਸੁਣ ਰਹੇ ਹੋ, ਕਵਿਤਾ ਪੜ੍ਹ ਰਹੇ ਹੋ ਔਰ ਉਹਦਾ ਅਸਰ ਕਬੂਲਦੇ ਪਏ ਹੋ। ਜਦੋਂ ਤੁਸੀਂ ਕਵਿਤਾ ਤੋਂ ਪਾਸੇ ਹੋ ਜਾਂਦੇ ਹੋ ਤਾਂ ਕਵਿਤਾ ਦਾ ਅਸਰ ਜਿਹੜਾ ਹੈ ਉਸ ਪੱਧਰ ਉੱਤੇ ਤੁਹਾਡੇ ਮਨ ਮਸਤਕ ਉੱਤੇ ਨਹੀਂ ਰਹਿੰਦਾ। ਪਰ ਜਦੋਂ ਨਾਵਲ ਅਤੇ ਕਹਾਣੀ ਮੈਂ ਪੜ੍ਹਦਾ ਸੀ ਅਤੇ ਉਹਨਾਂ ਦੇ ਪਾਤਰ, ਘਟਨਾਵਾਂ, ਸਥਿਤੀਆਂ, ਉਹਨਾਂ ਦੇ ਦੁੱਖ ਸੁੱਖ ਦਾ ਜਿਹੜਾ ਅਨੁਭਵ ਸੀ, ਉਹਦੀ ਸ਼ਿੱਦਤ ਜਿਹੜੀ ਸੀ, ਉਹਦੀ ਡੂੰਘਾਈ ਜਿਹੜੀ ਸੀ, ਉਹ ਦੇਰ ਤੱਕ ਮਨ ਉੱਤੇ ਅਸਰਅੰਦਾਜ਼ ਹੁੰਦੀ ਰਹਿੰਦੀ ਸੀ। ਤਾਂ ਮੈਨੂੰ ਅੰਦਰ ਹੀ ਅੰਦਰ ਕਵਿਤਾ ਨਾਲੋਂ ਗਲਪ ਵਧੇਰੇ ਅਪੀਲ ਕਰਦੀ ਸੀ। ਤਾਂ ਮੈਂ ਚਾਹੁੰਦਾ ਸੀ ਕਿ ਮੈਂ ਗਲਪ ਲੇਖਕ ਬਣਾ। ਜਦੋਂ ਉਹ ਦੌਰ ਆਉਂਦਾ ਜਦੋਂ ਤੁਸੀਂ ਜਿਹਨੂੰ ਜੁਝਾਰ ਵਿਦਰੋਹੀ ਦੌਰ ਆਖਦੇ ਆ, ਅਤੇ ਮੈਂ ਉਸ ਦੌਰ ਵਿੱਚ ਕਵਿਤਾ ਲਿਖਦਾ ਰਿਹਾ, ਕਵੀ ਦਰਬਾਰਾਂ ਵਿੱਚ ਕਵਿਤਾ ਪੜ੍ਹਦਾ ਵੀ ਰਿਹਾ ਔਰ ਜਿਹੜੇ ਉਸ ਵੇਲੇ ਦੇ ਚਰਚਿਤ ਕਵੀ ਸੀ ਉਹਨਾਂ ਵਿੱਚ ਮੇਰਾ ਨਾਮ ਵੀ ਹੈ। ਇੱਥੋਂ ਤੱਕ ਕਿ ਮੇਰੀਆਂ ਲਗਭਗ ਇੰਨੀਆਂ ਕੁ ਕਵਿਤਾਵਾਂ ਹਨ ਕਿ ਜਿਨ੍ਹਾਂ ਨੂੰ ਜੇ ਮੈਂ ਸੰਕਲਨ ਕਰਦਾ ਤਾਂ ਇੱਕ ਕਾਵਿ ਸੰਗ੍ਰਹਿ ਛਪ ਸਕਦਾ ਸੀ। ਪਰ ਜਿਹੜੀ ਮੈਂ ਦੂਜੀ ਗੱਲ ਤੁਹਾਡੇ ਨਾਲ ਕਹੀਏ ਕਿ ਉਹ ਇਹ ਦੌਰ ਸੀ ਜਦੋਂ ਇੱਕ ਵਿਸ਼ੇਸ਼ ਸਿਆਸੀ ਮਕਸਦ ਨੂੰ ਮੁੱਖ ਰੱਖ ਕੇ ਸਾਹਿਤ ਨੂੰ ਇੱਕ ਸੰਦ ਦੇ ਤੌਰ 'ਤੇ ਵਰਤਿਆ ਜਾਣਾ ਸ਼ੁਰੂ ਹੋਇਆ ਸੀ। ਤੋ ਅਜਿਹੀ ਸਥਿਤੀ ਦੇ ਵਿੱਚ ਜਿਹੜਾ ਕਲਾ ਦਾ ਦਾਇਰਾ ਸੀ ਉਹਦੇ ਵਿੱਚੋਂ ਗੱਲ ਬਾਹਰ ਨਿਕਲ ਜਾਂਦੀ ਸੀ, ਬਹੁਤੀ ਵਾਰ ਮੈਨੂੰ ਲੱਗਦਾ ਹੁੰਦਾ ਸੀ। ਪਰ ਮੈਂ ਦੂਜੇ ਪਾਸੇ ਨਾਲ ਇਹ ਮਹਿਸੂਸ ਕਰਦਾ ਸੀ ਕਵੀ ਤੇ ਬਹੁਤ ਸਾਰੇ ਚੰਗੇ ਪ੍ਰਤਿਭਾਵਾਨ ਹੈਗੇ ਨੇ, ਕਹਾਣੀ ਇਸ ਖੇਤਰ ਦੇ ਵਿੱਚ ਜਿਹੜੀ ਹੈ ਨਾ ਇਸ ਤਰੀਕੇ ਦੀ ਨਹੀਂ ਲਿਖੀ ਜਾ ਰਹੀ। ਤਾਂ ਮੈਂ ਇਸ ਤਰੀਕੇ ਦੀ ਕਹਾਣੀ ਜੁਝਾਰ ਵਿਦਰੋਹੀ ਕਿਸਮ ਦੀ ਲਿਖਣੀ ਸ਼ੁਰੂ ਕੀਤੀ, ਜਿਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਮੇਰੇ ਕਹਾਣੀ ਸੰਗ੍ਰਹਿ ਲੋਹੇ ਦੇ ਹੱਥ ਦਾ। ਤਾਂ ਮੇਰੀਆਂ ਲੋਹੇ ਦੇ ਹੱਥ ਦੀਆਂ ਪਹਿਲੀਆਂ ਕਹਾਣੀਆਂ ਉਸ ਜੁਝਾਰ ਵਿਦਰੋਹੀ ਦੌਰ ਦੇ ਨਾਲ ਸੰਬੰਧਿਤ ਕਹਾਣੀਆਂ ਨੇ, ਜਿਨ੍ਹਾਂ ਵਿੱਚ ਮੈਂ ਇੱਕ ਵਿਸ਼ੇਸ਼ ਸਿਆਸੀ ਉਦੇਸ਼ ਜਾਂ ਮਕਸਦ ਨੂੰ ਮੁੱਖ ਰੱਖ ਕੇ ਕਹਾਣੀਆਂ ਲਿਖਦਾ ਸੀ। ਅਤੇ ਉਹਨਾਂ ਵਿੱਚ ਕਈ ਵਾਰ ਸੁਨੇਹਾ ਜਿਹੜਾ ਸੀ ਕਹਾਣੀ ਦਾ ਉਹ ਅਗਰ ਭੂਮੀ ਵਿੱਚ ਆ ਜਾਂਦਾ ਸੀ, ਕਲਾ ਕਈ ਵਾਰ ਥੋੜ੍ਹੀ ਜਿਹੀ ਪਿਛੋਕੜ ਵਿੱਚ ਰਹਿ ਜਾਂਦੀ ਸੀ। ਪਰ ਇਸ ਦੇ ਬਾਵਜੂਦ ਕਿਉਂਕਿ ਉਸ ਦੌਰ ਵਿੱਚ ਕਹਾਣੀ ਲਿਖਣ ਵਾਲਾ ਇਕੱਲਾ ਅਕਹਿਰਾ ਵਿਅਕਤੀ ਮੈਂ ਹੀ ਸਾਂ, ਤਾਂ ਮੈਨੂੰ ਵਧੇਰੇ ਮਾਨਤਾ, ਵਧੇਰੇ ਪਿਆਰ ਅਤੇ ਵਧੇਰੇ ਇੱਜ਼ਤ ਜਿਹੜੀ ਸੀ ਮਿਲੀ ਸੀ ਔਰ ਮੈਨੂੰ ਲੱਗਾ ਕਿ ਮੈਂ ਸ਼ਾਇਦ ਕਹਾਣੀ ਦੇ ਖੇਤਰ ਵਿੱਚ ਕੋਈ ਵੱਡੀ ਪੁਲਾਂਘ ਪੁੱਟ ਸਕਦਾ। ਸੰਧੂ ਸਾਹਿਬ, ਤੁਹਾਡਾ ਪਿੰਡ ਸੁਰ ਸਿੰਘ ਵਾਲਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜੋ ਹੈ ਬਹੁਤ ਹੀ ਪ੍ਰਸਿੱਧ ਹੈ, ਇਸ ਕਰਕੇ ਕਿ ਦੇਸ਼ ਭਗਤਾਂ, ਇਹ ਸੂਰਬੀਰਾਂ, ਯੋਧਿਆਂ ਦਾ ਪਿੰਡ ਹੈ। ਹਰ ਲਹਿਰ ਦਾ ਅਸਰ ਇੱਥੇ ਜ਼ਰੂਰ ਹੁੰਦਾ ਹੈ। ਖਾੜਕੂ ਲਹਿਰ ਵੇਲੇ ਵੀ ਇੱਥੇ ਕਾਫੀ ਪ੍ਰਭਾਵ ਰਿਹਾ। ਪਰ ਉਦੋਂ ਤੁਹਾਡੇ ਬਾਰੇ ਖਾੜਕੂ ਧਿਰਾਂ ਦੀ ਇਹ ਸੋਚ ਸੀ ਕਿ ਤੁਸੀਂ ਸਰਕਾਰ ਪੱਖੀ ਹੋ ਅਤੇ ਸਰਕਾਰ ਇਹ ਸੋਚਦੀ ਸੀ ਕਿ ਤੁਸੀਂ ਖਾੜਕੂ ਦੇ ਹੱਕ 'ਚ ਖੜ੍ਹੇ ਹੋ। ਇਹ ਦੋਹਰਾ ਸੰਤਾਪ ਤੁਸੀਂ ਕਿੱਦਾਂ ਹੰਢਾਇਆ, ਇਹਦੇ ਬਾਰੇ ਚਰਚਾ ਕਰੋ ਜਰਾ। ਦੀਵਾਨਾ ਜੀ, ਜਿਹੜੀ ਤੁਸੀਂ ਮੇਰੇ ਪਿੰਡ ਦੀ ਗੱਲ ਕੀਤੀ, ਪਿੰਡ ਸੁਰ ਸਿੰਘ ਜ਼ਿਲ੍ਹੇ ਲਾਹੌਰ ਦਾ ਬੜਾ ਮਹੱਤਵਪੂਰਨ ਪਿੰਡ ਸੀ, ਪੁਰਾਣੇ ਜ਼ਿਲ੍ਹੇ ਲਾਹੌਰ ਦਾ। ਫਿਰ ਦੇਸ਼ ਦੀ ਵੰਡ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇਹ ਸ਼ਾਮਲ ਕੀਤਾ ਗਿਆ। ਤਾਂ ਇਸ ਪਿੰਡ ਦਾ ਇੱਕ ਬਹੁਤ ਹੀ ਸ਼ਾਨਦਾਰ ਗੌਰਵਮਈ ਪਿਛੋਕੜ ਹੈ, ਜਿਹਦੇ ਵਿੱਚ ਜੇ ਅਸੀਂ ਸ਼ੁਰੂ ਕਰਦੇ ਹਾਂ ਤਾਂ ਭਾਈ ਬਿਧੀ ਚੰਦ ਤੋਂ ਲੈ ਕੇ ਭਾਈ ਮਹਾਂ ਸਿੰਘ ਜੀ ਨੇ ਟੁੱਟੀ ਗੰਢੀ ਔਰ ਇਸ ਤੋਂ ਅੱਗੇ ਆ ਕੇ ਜਦੋਂ 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਸ਼੍ਰੀ ਦਰਬਾਰ ਸਾਹਿਬ ਨੂੰ ਢਾਉਂਦਾ ਆ ਅਤੇ ਉਹਦੀ ਦੁਬਾਰਾ ਉਸਾਰੀ ਜਦੋਂ ਹੁੰਦੀ ਆ, ਅਤੇ ਉਹ ਵੀ ਸੁਰ ਸਿੰਘ ਦੇ ਗੁਰਸਿੱਖ ਖੱਤਰੀ ਦੇਸ ਰਾਜ ਦੀ ਡਿਊਟੀ ਲਾਈ ਗਈ ਸੀ ਖਾਲਸਾ ਪੰਥ ਵੱਲੋਂ, ਕਿਉਂਕਿ ਖਾਲਸਾ ਤਾਂ ਉਦੋਂ ਜੰਗਲਾਂ ਵਿੱਚ ਸੀ ਤਾਂ ਉਹਨਾਂ ਨੇ ਪੈਸੇ ਇਕੱਠੇ ਕਰਕੇ ਉਹਦੀ ਜ਼ਿੰਮੇਵਾਰੀ ਲਾਈ ਸੀ। ਤਾਂ ਜਿਹੜੀ ਅੱਜ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਬਣੀ ਹੋਈ ਆ, ਇਹ ਸੁਰ ਸਿੰਘ ਦੇ ਉਸ ਗੁਰਸਿੱਖ ਭਾਈ ਦੇਸ ਰਾਜ ਦੀ ਨਿਗਰਾਨੀ ਹੇਠਾਂ ਬਣੀ ਹੋਈ ਆ। ਤੋ ਜਿਹੜਾ ਜੱਸਾ ਸਿੰਘ ਰਾਮਗੜੀਆ
ਇਹਦਾ ਖਾਨਦਾਨ ਵੀ ਜਿਹੜਾ ਸੀ ਉਹ ਵੀ ਸੁਰ ਸਿੰਘ ਦੇ ਨਾਲ ਹੀ ਪਹਿਲਾਂ ਤੁਲਕ ਰੱਖਦਾ ਸੀ, ਪੈਦਾ ਭਾਵੇਂ ਚੁਗਲ ਜਾ ਕੇ ਹੋਇਆ। ਅੱਗੇ ਜਾ ਕੇ ਗਦਰ ਪਾਰਟੀ ਲਹਿਰ ਵਿੱਚ ਜਦੋਂ ਤੁਸੀਂ ਹੁਣ ਗਦਰ ਡਾਇਰੈਕਟਰੀਜ਼ 'ਚੋਂ ਤਲਾਸ਼ ਕਰਦੇ ਆ ਉਸ ਦੌਰ ਦੇ ਇਤਿਹਾਸ ਦੀ, ਤੇ ਤੁਸੀਂ ਜਾਣ ਕੇ ਤੁਹਾਨੂੰ ਇਹ ਬੜਾ ਦਿਲਚਸਪ ਲੱਗੇਗਾ ਕਿ ਸਾਰੇ ਹਿੰਦੁਸਤਾਨ ਵਿੱਚੋਂ ਸਭ ਤੋਂ ਵੱਧ ਗਿਣਤੀ ਵਿੱਚ ਜਿਨ੍ਹਾਂ ਲੋਕਾਂ ਦੀ ਸ਼ਮੂਲੀਅਤ ਸੀ ਸਰਕਾਰੀ ਰਿਕਾਰਡ ਵਿੱਚ ਕਿ ਗਦਰ ਲਹਿਰ ਦੇ ਨਾਲ ਜੁੜੇ ਹੋਏ ਨੇ, ਉਹ ਸੁਰ ਸਿੰਘ ਪਿੰਡ ਸੀਗਾ। ਤਾਂ ਮੈਨੂੰ ਲੱਗਦਾ ਕਿ ਜਿਹੜਾ ਸੁਰ ਸਿੰਘ ਦਾ ਖਮੀਰ ਹੈ ਨਾ, ਸਥਾਪਤੀ ਵਿਰੋਧੀ, ਇਹ ਸ਼ਾਇਦ ਮੁੱਢ ਤੋਂ ਹੀ ਰਿਹਾ ਹੈ। ਸ਼ਾਇਦ ਉਹਦਾ ਹੀ ਕੋਈ ਅਸਰ ਹੋਵੇ, ਭਾਵੇਂ ਕਿ ਇੱਕ ਬੜੀ ਸਿਹਤਮੰਦ ਟ੍ਰੈਡੀਸ਼ਨ ਸੀਗੀ ਵਿਦਰੋਹ ਦੀ ਇਸ ਪਿੰਡ ਦੀ ਤੇ ਇਸ ਇਲਾਕੇ ਦੀ, ਪਰ ਇਹ ਵੀ ਦੁਖਾਂਤ ਦੀ ਗੱਲ ਹੈ ਕਿ ਜਿਹੜਾ ਸੰਘਰਸ਼ ਮੈਂ ਸਮਝਦਾ ਕਿ ਇੱਕ ਤਰ੍ਹਾਂ ਦਾ ਨੈਗੇਟਿਵ ਕਿਸਮ ਦਾ ਸੰਘਰਸ਼ ਸੀਗਾ, ਜਿਹਦਾ ਪੁਰਾਣੀ ਪਰੰਪਰਾ ਦੇ ਨਾਲ, ਸਾਡੀ ਵਿਰਾਸਤ ਦੇ ਨਾਲ ਉਸ ਤਰ੍ਹਾਂ ਦਾ ਪੀਚਵਾਂ ਨਾਤਾ ਨਹੀਂ ਸੀ, ਸਗੋਂ ਉਹਦਾ ਉਲਟਾ ਰਿਸ਼ਤਾ ਸੀ। ਤੋ ਉਸ ਰਿਸ਼ਤੇ ਵਿੱਚ ਵੀ ਸੁਰ ਸਿੰਘ ਦੇ ਨੌਜਵਾਨ ਬਹੁਤ ਵੱਡੀ ਗਿਣਤੀ ਵਿੱਚ ਜੁੜੇ। ਤੋ ਇਹ ਬਹੁਤ ਹੀ ਦੁਖਦਾਈ ਤੁਹਾਡੇ ਵਾਸਤੇ ਜਾਣਕਾਰੀ ਹੋਵੇਗੀ ਕਿ ਸਾਰੇ ਹਿੰਦੁਸਤਾਨ ਵਿੱਚੋਂ ਸਭ ਤੋਂ ਵੱਧ ਵਿਅਕਤੀ ਉਸ ਦੌਰ ਵਿੱਚ ਜੇ ਮਰੇ ਨੇ ਤੇ ਉਹ ਵੀ ਸੁਰ ਸਿੰਘ ਪਿੰਡ ਦੇ, ਦੋਵਾਂ ਧਿਰਾਂ ਵੱਲੋਂ, ਪੁਲਿਸ ਵੱਲੋਂ ਵੀ ਔਰ ਦੂਜੀ ਧਿਰ ਵੱਲੋਂ ਵੀ। ਲਗਭਗ 60 ਤੋਂ ਲੈ ਕੇ 70 ਲੋਕ ਜਿਹੜੇ ਸੀਗੇ ਇਸ ਅਰਸੇ ਦੇ ਦਰਮਿਆਨ ਕਤਲ ਕੀਤੇ ਗਏ ਨੇ। ਔਰ ਇਹ ਵੀ ਮੇਰੇ ਲਈ ਬੜੇ ਡੂੰਘੇ ਦੁੱਖ ਦੀ ਗੱਲ ਹੈ ਕਿ ਉਹਨਾਂ ਵਿੱਚੋਂ ਲਗਭਗ 1.5 ਦਰਜਨ ਉਹ ਵਿਦਿਆਰਥੀ ਸੀ ਜਿਹੜੇ ਮੇਰੇ ਕੋਲੋਂ ਸਕੂਲ ਵਿੱਚੋਂ ਪੜ੍ਹ ਕੇ ਵੀ ਗਏ। ਤਾਂ ਮੈਂ ਉਸ ਦੌਰ ਨੂੰ, ਕਿਉਂਕਿ ਮੈਂ ਆਪਣੇ ਦੇਹ ਜਾਨ ਉੱਤੇ ਰੂਹ ਦੀਆਂ ਤੁਰ ਡੁੰਗਾਣਾ ਤੱਕ ਹੰਢਾਇਆ ਸੀ, ਇਸ ਕਰਕੇ ਉਸ ਦੌਰ ਨੂੰ ਮੈਂ ਆਪਣੀਆਂ ਕਹਾਣੀਆਂ ਵਿੱਚ ਵੀ ਜ਼ਬਾਨ ਦਿੱਤੀ। ਅਤੇ ਜਦੋਂ ਮੈਂ ਉਹਨਾਂ ਕਹਾਣੀਆਂ ਨੂੰ ਜ਼ਬਾਨ ਦਿੱਤੀ ਤੇ ਉਹਦਾ ਅਸਰ ਇਹ ਹੋਇਆ ਕਿ ਜਿਹੜੀ ਸਥਾਪਤੀ ਸੀ ਉਹ, ਕਿਉਂਕਿ ਮੈਨੂੰ ਪੁਰਾਣੇ ਜੁਝਾਰ ਵਿਦਰੋਹੀ ਦੌਰ ਦੇ ਵਿੱਚ ਉਹਦੇ ਨਾਲ ਜੁੜਿਆ ਸਮਝ ਕੇ, ਤੇ ਉਹ ਸਮਝਦੀ ਸੀ ਕਿ ਇਹ ਉਸੇ ਹੀ ਦੌਰ ਦੀ ਅੱਗੇ ਐਕਸਟੈਂਸ਼ਨ ਹੈ, ਉਸ ਦੌਰ ਦੇ ਬੰਦੇ ਜਿਹੜੇ ਨੇ ਉਹ ਇਹਦੇ ਵਿੱਚ ਅੱਗੇ ਸ਼ਾਮਲ ਹੋਏ ਨੇ ਔਰ ਮੈਨੂੰ ਇਹਦੇ ਵਿੱਚ ਸ਼ਾਮਲ ਹੋਇਆ ਸਮਝਦੀ ਸੀ। ਅਤੇ ਦੂਜੇ ਪਾਸੇ ਕਿਉਂਕਿ ਮੇਰੀ ਜਿਹੜੀ ਵਿਚਾਰਧਾਰਕ ਦ੍ਰਿਸ਼ਟੀ ਸੀ ਉਹਦੇ ਤੋਂ ਜੋ ਕੁਛ ਉਸ ਦੌਰ ਦੇ ਵਿੱਚ ਹੋ ਰਿਹਾ ਸੀ, ਇਹ ਮੈਂ ਇਸ ਦੇ ਹੱਕ ਵਿੱਚ ਨਹੀਂ ਸਾਂ, ਅਤੇ ਇਸ ਕਰਕੇ ਦੂਜੇ ਪਾਸੇ ਵਾਲੇ ਜਿਹੜੇ ਸਨ ਉਹ ਮੈਨੂੰ ਆਪਣੇ ਮੁਖਾਲਫ ਸਮਝਦੇ ਸਨ, ਅਤੇ ਜਿਹੜੀ ਸਟੇਟ ਸੀ ਉਹ ਸਮਝਦੀ ਸੀ ਕਿ ਮੈਂ ਦੂਜੀ ਧਿਰ ਦੇ ਨਾਲ ਜੁੜਿਆ ਹੋਇਆ। ਤੋ ਇਸ ਸਥਿਤੀ ਵਿੱਚ ਹੋਇਆ ਇਹ ਕਿ ਮੈਨੂੰ ਸਮੇਂ-ਸਮੇਂ ਪੁਲਿਸ ਵੱਲੋਂ ਫੜਿਆ ਵੀ ਗਿਆ, ਅਰੈਸਟ ਵੀ ਕੀਤਾ ਗਿਆ, ਝੂਠੇ ਕੇਸ ਵੀ ਪਾਏ ਗਏ, ਪਰ ਇਹ ਮੈਂ ਸਮਝਦਾ ਕਿ ਸੁਰ ਸਿੰਘ ਪਿੰਡ ਦੇ ਲੋਕ ਔਰ ਇਲਾਕੇ ਦੇ ਲੋਕ ਜਿਹੜੇ ਨੇ ਉਹਨਾਂ ਦੀ ਮੇਰੇ ਨਾਲ ਮੁਹੱਬਤ, ਮੇਰੀ ਕਲਮ ਦੇ ਨਾਲ, ਮੇਰੇ ਬੋਲਾਂ ਦੇ ਨਾਲ ਜਿਹੜਾ ਉਹਨਾਂ ਦਾ ਪਿਆਰ ਸੀਗਾ, ਉਹ ਸਮੂਹਾਂ ਦੇ ਰੂਪ ਵਿੱਚ ਜੁਟ ਕੇ ਟੁੱਟ ਕੇ ਮੇਰੇ ਮਗਰ ਮੇਰੀ ਮਦਦ ਵਾਸਤੇ ਜਾਂਦੇ ਰਹੇ। ਔਰ ਮੈਂ ਉਸ ਦੌਰ ਵਿੱਚ ਮੈਂ ਸਮਝਦਾ ਕਿ ਬਚ ਗਿਆ, ਦੋਵਾਂ ਪਾਸਿਆਂ ਤੋਂ ਬਚ ਗਿਆ। ਇਸ ਕਰਕੇ ਨਹੀਂ ਕਿ ਮੇਰੀ ਕੋਈ ਇਹਦੇ ਵਿੱਚ ਬਹੁਤ ਆਪਣਾ ਕੋਈ ਯੋਗਦਾਨ ਹੋਵੇਗਾ, ਮੈਂ ਸਮਝਦਾ ਕਿ ਇਹ ਕੁਦਰਤ ਦਾ ਮੌਕੇ ਦਾ ਯੋਗਦਾਨ ਹੈ ਕਿ ਮੈਂ ਬਚ ਗਿਆ, ਨਹੀਂ ਤੇ ਦੋਵਾਂ ਧਿਰਾਂ ਵੱਲੋਂ ਹੀ ਮਾਰੇ ਜਾਣ ਦੀਆਂ ਬਹੁਤ ਸੰਭਾਵਨਾਵਾਂ ਸੀਗੀਆਂ। ਔਰ ਮੇਰੇ ਦੋਸਤਾਂ ਨੇ ਇਸੇ ਕਰਕੇ ਪਿਛਲੇ ਸਮੇਂ ਵਿੱਚ ਇਹ ਕਿਹਾ ਕਿ ਤੈਨੂੰ ਇਸ ਪਿੰਡ ਵਿੱਚੋਂ ਨਿਕਲ ਕੇ ਤੇ ਕਿਸੇ ਸ਼ਹਿਰ ਵਿੱਚ ਜਾ ਕੇ ਤੇ ਆਪਣੇ ਆਪ ਨੂੰ ਉੱਥੇ ਸਥਾਪਿਤ ਕਰਨਾ ਚਾਹੀਦਾ, ਨਹੀਂ ਤੇ ਕਿਸੇ ਵੇਲੇ ਵੀ ਕੁਝ ਮਾੜਾ ਵਾਪਰ ਸਕਦਾ। ਤਾਂ ਮੈਂ ਆਪਣੇ ਦੋਸਤਾਂ ਦੇ ਕਹਿਣ ਉੱਤੇ ਫਿਰ ਲੈਲਪੁਰ ਖਾਲਸਾ ਕਾਲਜ ਜਲੰਧਰ ਆ ਕੇ ਤੇ ਉੱਥੇ ਅਧਿਆਪਨ ਦਾ ਕਾਰਜ ਸ਼ੁਰੂ ਕੀਤਾ।